अस्सलाम वालेकुम लो जी यारो बेलियो मित्रों सज्जनों ते सहेलियो तुसी देख रहे हो एस अहमद पंजाबी। लो जी फोन आया है भिखारी नू पिंडी तो ते फोन चुकदे ही भिखारी ने कहा हुक्म जनाब हुक्म सर जी। ते अगे आवाज़ आई है कि भिखारी वर जानी दिया हरामजादे बगैरता कंजरा गल बहुत वध गई है ਤੇ ਹੁਣ ਸਾਨੂੰ ਜੰਗ ਦੇ ਵਿੱਚ ਜਿਹੜਾ ਨਾ ਉਹ ਛਲਾਂਗ ਮਾਰਨੀ ਪੈਣੀ ਹੈ ਕਿਉਂਕਿ ਟਰੰਪ ਨੇ ਲਾ ਦਿੱਤੀਆਂ ਬੜੀਆਂ ਵੱਡੀਆਂ ਧਮਕੀਆਂ। ਜੀ ਹਾਂ, ਟਰੰਪ ਨੇ ਧਮਕੀ ਲਾਤੀ ਸਭ ਤੋਂ ਵੱਡੀ ਈਰਾਨ ਨੂੰ ਕਿ ਮੈਂ ਤੁਹਾਡੀ ਸਿਵਲਾਈਜੇਸ਼ਨ ਜਿਹੜੀ ਹੈ ਉਹੀ ਖ਼ਤਮ ਕਰਕੇ ਰੱਖ ਦਿਆਂਗਾ। ਮਤਲਬ ਇਨਸਾਨੀਅਤ ਹੀ ख़त्म ਕਰਨ ਦੇ ਦਰ 'ਤੇ ਇਹ ਜਾਨਵਰ ਹੈ ਬੇਗੈਰਤ ਬੇਸ਼ਰਮ ਲਾਨਤੀ ਕਿਰਦਾਰ ਹੈ ਸੁਰਖ ਸੂਅਰ ਜਿਹੜਾ ਖਨਜ਼ੀਰ ਦਾ ਬੱਚਾ ਟਰੰਪ ਇਹ ਤੁਲ ਗਿਆ ਤੇ ਉਹ ਕਹਿ ਰਿਹਾ ਕਿ ਜਨਾਬ ਮੇਰੀਆਂ ਗੱਲਾਂ ਸਾਰੀਆਂ ਮੰਨ ਲਓ ਨਹੀਂ ਤੇ ਮੈਂ ਜਿਹੜਾ ਨਾ ਉਹ ਕੰਮ ਭੁਗਤਾ ਦਿਆਂਗਾ ਫਰਕ ਕਰ ਦਿਆਂਗੇ। ਇਹ ਧਮਕੀ ਹੈ ਜਨਾਬ ਉਹੀ ਵੱਡੇ ਬੰਬ ਵਾਲੀ ਹੀਰੋਸ਼ੀਮੇ ਵਾਲੀ ਉਹੋ ਜਿਹੀ ਧਮਕੀ ਲਾ ਕੇ ਤੇ ਉਹ ਇਹ ਸੋਚ ਰਿਹਾ ਕਿ ਹੁਣ ਜਿਹੜਾ ਨਾ ਈਰਾਨ ਮੇਰੀਆਂ ਸਾਰੀਆਂ ਗੱਲਾਂ ਮੰਨ ਜਾਏਗਾ, ਸਟੇਟ ਆਫ ਹਰਮਸ ਜਿਹੜਾ ਉਹ ਖੁੱਲ੍ਹ ਜਾਏਗਾ ਤੇ ਹਾਰੀ ਹੋਈ ਜੰਗ ਜਿਹੜੀ ਜੀ ਹਾਂ ਇਹ ਸਾਰੀ ਦੁਨੀਆ ਜਾਣਦੀ ਆ ਕਿ ਟਰੰਪ ਇਹ ਜੰਗ ਹਾਰ ਚੁੱਕਾ ਆ ਸ਼ੁਰੂ ਕਰ ਚੁੱਕਾ ਇਹਦੇ ਕੋਲ ਖ਼ਤਮ ਨਹੀਂ ਹੋ ਰਹੀ ਆ ਔਰ ਹੁਣ ਉਹਨੂੰ ਸਮਝ ਆ ਰਿਹਾ ਦੀਵਾਰ 'ਤੇ ਲਿਖਿਆ ਨਜ਼ਰ ਆ ਰਿਹਾ ਕਿ ਬਈ ਸਾਰੀ ਦੁਨੀਆ ਤੋਂ ਥੂ ਹੋ ਰਹੀ ਹੈ ਉਹਦੇ 'ਤੇ ਕਿ ਬਈ ਲੱਖ ਦੀ ਲਾਨਤ ਹੈ ਬਈ ਇਹੋ ਜਿਹੀ ਤੇਰੀ ਸੁਪਰ ਪਾਵਰ 'ਤੇ ਹਾਂ ਕਿ ਜਿਹੜੀ ਉਹ ਸਟੇਟ ਆਫ ਹਰਮਸ ਨਹੀਂ ਖੁਲਵਾ ਸਕੀ। ਉਹ 36-37 ਦਿਨ ਹੋ ਗਏ ਤੂੰ ਕਾਹਦਾ ਮੇਰਾ ਮਤਲਬ ਕਿ ਸੁਪਰ ਪਾਵਰ ਮੁਲਕ ਤੂੰ ਵੀ हैं 36 दिन हो गए तेरे को वो निकलवा और ईरान ने तेरे धुएं गढ़ छटे बेड़े तेरे गर्क हो गया। वो जरा तेरा हराम ज़्यादा नितन हराम ज़्यादा जरा वो बई वो जरा ਉਹਦਾ ਤਲਵੀਰ ਉਹ ਬਿਲਕੁਲ ਇੱਦਾਂ ਜਿੱਦਾਂ ਮੇਰਾ ਮਤਲਬ ਗਜ਼ਾ ਬਣਾ ਕੇ ਰੱਖ ਦਿੱਤਾ ਬੇੜੇ ਉਹਦੇ ਗਰਕ ਹੋਏ ਪਏ ਆ। ਉਹ ਤੁਸੀਂ ਇੰਨੇ ਹਮਲੇ ਕਰਤੇ ਈਰਾਨ 'ਤੇ ਬੇੜੇ ਗਰਕ ਉੱਥੇ ਤੁਸੀਂ ਵੀ ਕੀਤੇ ਘੱਟ ਕੋਈ ਨਹੀਂ ਕੀਤੀ ਲੇਕਿਨ ਉਹ ਨਹੀਂ ਚੁੱਕਿਆ ਉਹਦਾ ਜਿਹੜਾ ਦਿਫਾਈ ਨਿਜ਼ਾਮ ਆ ਉਹ ਖ਼ਤਮ ਨਹੀਂ ਹੋਇਆ ਉਹ ਤੜਾ ਤੜ ਹਮਲੇ ਕਰ ਰਿਹਾ। ਹੁਣ ਆਖਰੀ ਹਾਲ ਜਿਹੜਾ ਦੇਖੋ ਆ ਰਹਿ ਗਿਆ ਸੀ ਕਿ ਬਈ ਧਮਕੀ ਲਾ ਕੇ ਤਾਂ ਕਿਸੇ ਤਰੀਕੇ ਨਾਲ ਈਰਾਨ ਨਾਲ ਪੈ ਲੇਕਿਨ ਖਬਰ ਆ ਰਹੀ ਹੈ ਕਿ ਈਰਾਨ ਨੇ ਕਰ ਦਿੱਤਾ ਇਨਕਾਰ। ਉਹਨੇ ਕਿਹਾ ਜੀ ਇਸ ਧਮਕੀ ਦੇ ਬਾਅਦ ਕਿ ਸਿਵਲਾਈਜੇਸ਼ਨ ਹੀ ਖਤਮ ਕਰ ਦੇਗਾ ਸਾਡੀ ਮਤਲਬ ਇਨਫਰਾਸਟਰਕਚਰ ਤੇ ਪਹਿਲੀ ਤਬਾਹ ਬਰਬਾਦ ਕਰ ਰਿਹਾ। ਹੁਣ ਐਨਰਜੀ ਸੈਕਟਰਸ 'ਤੇ ਵੀ ਹਮਲੇ ਔਰ ਹਰ ਕਿਸਮ ਦਾ ਉਹ ਆਇਲ ਜਿਹੜੀ ਰਿਫਾਈਨਰੀ ਹੈ ਜਿੱਥੋਂ ਉਹ ਸਾਰਾ ਸਿਸਟਮ ਚੱਲਦਾ ਈਰਾਨ ਦਾ ਉਹ ਜਜ਼ੀਰੇ ਤੋਂ ਉੱਥੇ ਵੀ ਇਹਨੇ ਬੰਬਾਰੀ ਕਰ ਦਿੱਤੀ ਸਵੇਰੇ ਔਰ ਹਰ ਜਗ੍ਹਾ 'ਤੇ ਮਤਲਬ ਇੱਕ ਪਾਸਿਓਂ ਕਹਿੰਦਾ ਟਾਕ ਕਰੋ ਗੱਲਬਾਤ ਕਰੋ ਦੂਜੇ ਪਾਸੇ ਹਮਲੇ ਕਰੀ ਜਾਂਦਾ ਬਗੈਰਤ ਦਾ ਬੱਚਾ। ਉਹ ਸਮਝ ਗਿਆ ਉਹ ਉਹਨਾਂ ਨੇ ਕਿਹਾ ਜੀ ਹੁਣ ਸਾਡੀ ਕੋਈ ਗੱਲਬਾਤ ਨਹੀਂ ਤੇਰੇ ਨਾਲ ਹਾਂ ਉਹ ਜੋ ਤੂੰ ਕਰਨਾ ਨਾ ਤੂੰ ਕਰ ਲੈ ਪਹਿਲੇ ਜਿਹੜਾ ਕੁਛ ਰਹਿ ਗਿਆ ਸੀ ਤੇਰਾ ਉਹ ਕਰਕੇ ਦੇਖ ਲੈ ਤਾਂ ਕਿ ਦੁਨੀਆ ਦੇਖ ਲਵੇ ਕਿ ਬਈ ਆ ਕੀ ਇਹਨਾਂ ਦੀ ਜਿਹੜੀ ਆ ਹਿਊਮਨ ਰਾਈਟਸ ਦਾ ਚੈਂਪੀਅਨ ਜਿਹੜੇ ਬਣੇ ਫਿਰਦੇ ਆ ਉਹਨਾਂ ਦੀ ਅਸਲ ਔਕਾਤ ਕੀ ਹੈ ਬਗੈਰਤਾਂ ਦੀ ਬੇਸ਼ਰਮ। ਇਹ ਅਮਰੀਕਾ 'ਚ ਲੋਕ ਕਹਿ ਰਹੇ ਹਨ ਕਿ ਖੰਜ਼ੀਰ ਦਿਆ ਬੱਚਿਆ ਹਰਾਮਜ਼ਾਦਿਆ ਮਤਲਬ ਇੱਦਾਂ ਤਾਂ ਨਹੀਂ ਕਹਿ ਰਹੇ ਹੋਣੇ ਹਾਂ ਜਿੱਦਾਂ ਵੀ ਕਹਿ ਰਹੇ ਉਹਨੂੰ ਕਹਿ ਰਹੇ ਆ ਕਿ ਬਈ ਇਹ ਕੀ ਜਾਨਵਰਾਂ ਦਾ ਕੰਮ ਕਰਨ ਡਿਆ ਉੱਥੇ ਇਨਸਾਨ ਵੱਸਦੇ ਨੇ ਇਨਸਾਨਾਂ 'ਤੇ ਆ ਸਲੂਕ ਉਹ ਕਹਿੰਦਾ ਜਾਨਵਰ ਨੇ ਹਾਂ ਐਡਾ ਵੱਡਾ ਬਗੈਰਤ ਬੇਸ਼ਰਮ ਲਾਨਤੀ ਕਿਰਦਾਰ ਆ। ਅਤੇ ਹੁਣ ਜਨਾਬ ਫੈਸਲਾ ਕੁਨ ਲਮਹਾ ਕੀ ਆ ਈਰਾਨ ਦੇ ਆਪਣਾ ਕੀਤਾ ਗਿਆ ਹਮਲਾ ਤੁਹਾਨੂੰ ਪਤਾ ਉਹ ਐਨਰਜੀ ਸੈਕਟਰ 'ਤੇ ਆਇਲ ਰਿਫਾਈਨਰੀ 'ਤੇ ਉਹਨੇ ਚੁੱਕ ਕੇ ਸਾਊਦੀਆ ਦੀ ਜਿਹੜੀ ਆਇਲ ਰਿਫਾਈਨਰੀ ਹੈ ਉਹ ਖੜਕਾਤੀ ਉੱਥੇ ਹਾਂ ਅਤੇ ਉਹਨੇ ਬਹਿਰੀਨ ਦੀ ਵੀ ਖੜਕਾਤੀ ਆ ਰੀਸੈਂਟਲੀ ਤਾਂ ਰਾਤੀ ਉੱਥੇ ਸਾਊਦੀਆ 'ਚ ਉਹਨੇ ਕੀਤਾ ਜਿਹਦੀ ਵਜ੍ਹਾ ਤੋਂ ਉਹ ਹੁਣ ਹਰ ਤਰਫ ਜਿਹੜਾ ਨਾ ਉਹ ਜਿਹੜੇ ਆਪਣਾ ਚਾਲੇ ਚਮਟੇ ਚਾਂਟੇ ਨੇ ਜਿਹੜੇ ਉਹਨਾਂ ਦੀਆਂ ਆਵਾਜ਼ਾਂ ਨਿਕਲ ਰਹੀਆਂ ਕਿ ਵੀ ਦੇਖੋ ਹਾਏ ਹਾਏ ਆਹ ਕੀ ਹੋ ਗਿਆ। ਖਾਸ ਤੌਰ 'ਤੇ ਉਹ ਸ਼ਰਾਬ ਦਾ ਡਰਾਮ ਜਿਹੜਾ ਸ਼ਰਾਬ ਦਾ ਡਰਾਮ ਆ ਕੇ ਕਹਿ ਰਿਹਾ ਕਿ ਦੇਖੋ ਈਰਾਨ ਨੇ ਕਿੰਨਾ ਜ਼ੁਲਮ ਕਰ ਦਿੱਤਾ ਉੱਥੇ। ਉਹ ਬਈ ਉਹ ਈਰਾਨ 'ਤੇ ਜਿਹੜਾ ਜ਼ੁਲਮ ਹੋ ਰਿਹਾ ਜਿਹੜੇ ਤਿਆਰੇ ਉੱਥੋਂ ਉੱਡ ਰਹੇ ਉਹਨਾਂ ਦੀ ਆਪਣਾ ਅਮਰੀਕੀ ਅੱਡਿਆਂ ਤੋਂ ਜਿਹੜੇ ਸਾਊਦੀ ਅਰਬ 'ਚ ਆ ਔਰ ਜਿਹੜੇ UAE ਦੇ ਵਿੱਚ ਆ ਉਹ ਜਿਹੜੇ ਬਹਿਰੀਨ 'ਚ ਆ ਜਿਹੜੇ ਕਤਰ 'ਚ ਆ ਉੱਥੋਂ ਜਿਹੜੇ ਉੱਡ ਕੇ ਜਹਾਜ਼ ਰਾਕਟ ਉੱਡ ਕੇ ਉਹਨਾਂ 'ਤੇ ਬਰਸ ਰਿਹਾ ਉਹ ਉਹਨਾਂ ਦਾ ਉਹ ਤਾਂ ਉਹਨਾਂ ਨੂੰ ਜਵਾਬ ਦੇ ਰਿਹਾ। ਅਤੇ ਇਹਦੇ ਵਿੱਚ ਜਿਹੜਾ ਨਾ ਹੁਣ ਪਾਕਿਸਤਾਨੀ ਜਿਹੜੇ ਆਪਣਾ ਸਿਪਾਹ ਸਲਾਰ ਨੇ ਤੁਹਾਡੇ ਜ਼ਬਰਦਸਤੀ ਦੇ ਬਣੇ ਹੋਏ ਫਾਰਮ ਜਿੱਦਾਂ ਦੀ ਯਕੀਨ ਕਰੋ ਫਾਰਮ 47 ਦੀ ਹਕੂਮਤ ਆ ਉੱਦਾਂ ਦਾ ਹੀ ਫਾਰਮ 47 ਦਾ ਸਾਡਾ ਫੀਲਡ ਮਾਰਸ਼ਲ ਹਾਂਜੀ। ਇਹ ਮੇਰਾ ਮਤਲਬ ਇਹ ਹੈ ਹੀ ਨਹੀਂ ਇੱਕ ਤਾਂ ਤਾਇਨਾਤੀ 2 ਨੰਬਰ ਆ ਜਿੱਦਾਂ ਨੂੰ ਪਤਾ ਉਹਦੇ ਬਾਅਦ ਤਾਇਨਾਤੀ ਚਲੋ ਮੰਨ ਵੀ ਲਈਏ ਕਿ ਚਲੋ ਹੋ ਗਈ ਚਲੋ ਕਰ ਦਿੱਤੀ
ਉਹ ਰਿਟਾਇਰ ਹੋਏ ਨੂੰ ਕਿੰਨੇ ਹੋ ਗਏ, ਹੁਣ ਅਰਸਾ ਹੋ ਗਿਆ। ਰਿਟਾਇਰਮੈਂਟ ਤੋਂ ਬਾਅਦ ਹੁਣ ਜਿਹੜੀ ਐਕਸਟੈਂਸ਼ਨ 'ਤੇ ਚੱਲ ਰਿਹਾ ਉਹ ਆ ਫਾਰਮ 47 ਦੀ ਅਸੈਂਬਲੀ ਤੋਂ 2 ਨੰਬਰ, ਮਤਲਬ ਜਿੱਦਾਂ ਦਾ 47 ਵਾਲੀ ਹਕੂਮਤ ਆ ਉੱਦਾਂ ਦੀ 47 ਵਾਲਾ ਫੀਲਡ ਮਾਰਸ਼ਲ ਲਗਾ ਫਿਰ ਰਿਹਾ। ਅਸਲ ਤਾਂ ਰਿਟਾਇਰ ਹੋ ਗਿਆ। ਅਤੇ ਉਹ ਜਨਾਬ ਹੁਣ ਉਹਨਾਂ ਨੇ ਬੁਲਾਈ ਹੈ ਮੀਟਿੰਗ, ਉੱਥੇ ਬੈਠੇ ਆ ਜਨਾਬ, ਇਕੱਠੇ ਹੋਇਆ ਕੋਰ ਕਮਾਂਡਰ ਮੀਟਿੰਗ ਸਾਰੀ ਜਿਹੜੀ ਹੁੰਦੀ ਆ, ਉਹ ਬਹਿ ਕੇ ਉੱਥੇ ਉਹਨੇ ਸਲਾਹ ਮਸ਼ਵਰੇ ਕੀਤੇ ਅਤੇ ਉੱਥੇ ਉਹਨਾਂ ਨੇ ਦੱਸਿਆ ਕਿ ਵੀ ਦੇਖੋ UAE ਨੇ ਪੈਸੇ ਵਾਪਸ ਮੰਗ ਲਏ। ਉਹ ਤਾਂ ਬੜੇ ਬੇਗੈਰਤ ਸਾਬਤ ਹੋਏ ਨੇ, ਉਹਨਾਂ ਨੂੰ ਅਸੀਂ ਪੈਸੇ ਵਾਪਸ ਕਰਨੇ ਨੇ, ਲੇਕਿਨ ਸਾਡਾ ਖਾਣਾ ਪੀਣਾ ਜਿਹੜਾ ਨਾ ਉਹ ਹੁਣ ਜਿਹੜਾ ਨਾ ਇਹ ਬੜਾ ਮੁਸ਼ਕਿਲ ਹੋ ਜਾਣਾ ਪੈਸੇ ਵਾਪਸ ਕਰਕੇ। ਇਸ ਕਰਕੇ ਜਿਹੜੇ 5 ਅਰਬ ਡਾਲਰ ਆ ਉਹਦੀ ਅਸ਼ਦ ਜ਼ਰੂਰਤ ਆ। ਜਿੱਦਾਂ ਤੁਹਾਨੂੰ ਪਤਾ ਕਿ 3 ਅਰਬ ਡਾਲਰ ਤਾਂ ਇਹਨਾਂ ਦੇ ਨਿਕਲ ਗਏ, ਮੁੜ ਕੇ ਅੱਗੇ ਵੀ ਕਰਜ਼ਾ ਲੈਣਾ IMF ਤੋਂ, ਅੱਗੇ ਵੀ ਸਾਰਾ ਹਿਸਾਬ ਕਿਤਾਬ ਚੱਲਣਾ। ਹੁਣ 5 ਅਰਬ ਡਾਲਰ ਕੌਣ ਦੇਊਗਾ? ਟਰੰਪ ਤਾਂ ਦੇਣ ਨਹੀਂ ਲੱਗਾ, ਜਿਹਦੇ ਜੁੱਤੇ ਚੱਟ ਇਹਨਾਂ ਨੇ ਉਹਦੇ ਬੂਟ ਘਸਾਤੇ, ਇੰਨੇ ਜੁੱਤੇ ਉਹਦੇ ਚੱਟੇ ਆ, ਮੇਰਾ ਮਤਲਬ ਆ ਉਹ ਤਾਂ ਨਹੀਂ ਦੇਣ ਲੱਗਾ। ਉਹਨੇ ਤਾਂ ਹੱਥ ਖੜੇ ਕੀਤੇ, ਉਹ ਕਹਿੰਦਾ ਭਾਈ ਤੁਸੀਂ ਸ਼ੁਕਰ ਕਰੋ ਮੈਂ ਤੁਹਾਨੂੰ ਇੱਥੇ ਰਹਿਣ ਦਿੱਤਾ ਵਾ ਅਤੇ ਤੁਸੀਂ ਮੇਰੀ ਖਿਦਮਤ ਕਰੀ ਜਾ, ਸੁੱਕੇ 'ਚ ਲੰਘ ਮਾਈਆ, ਇੱਦਾਂ ਦੇ ਕੋਈ ਚੱਕਰ ਆ। ਅਤੇ ਉਹ ਕਹਿੰਦੇ ਇੱਧਰ ਨੂੰ ਤਾਂ ਆਉਣਾ ਨਹੀਂ। ਹੁਣ ਕਿੱਥੋਂ ਆ ਸਕਦੇ ਆ? ਹੁਣ ਆ ਸਕਦੇ ਆ ਜਨਾਬ ਸਾਊਦੀਆ ਤੋਂ। ਹੁਣ ਉਹ ਸਾਊਦੀਆ ਤੋਂ ਆ ਸਕਦੇ ਆ ਡਾਲਰ। ਉਹ ਇਹ ਚੇਲੇ ਚਾਂਟੇ ਜਿਹੜੇ ਹਰਾਮਜ਼ਾਦੇ ਚਮਚੇ ਖਰਚੇ ਨੇ, ਜਿਹੜੇ ਦਗੜ ਦੱਲੇ ਲਿਫਾਫੇ, ਇਹ ਕਈ ਦਿਨਾਂ ਦੇ ਕਹੀ ਜਾਂਦੇ ਆ ਕਿ ਵੀ 5 ਅਰਬ ਡਾਲਰ ਦੀ ਗੱਲ ਹੋ ਗਈ ਆ, ਬਸ ਹੁਣ ਆਉਣ ਹੀ ਵਾਲੇ ਆ। 5 ਅਰਬ ਡਾਲਰ ਸਾਊਦੀਆ ਤੋਂ ਆਏ। ਹੁਣ 5 ਅਰਬ ਡਾਲਰ ਸਾਊਦੀਆ ਕਿਉਂ ਦੇਗਾ ਬਈ? ਉਹ ਪਾਗਲ ਨੇ, ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਇਹਨਾਂ ਦਾ ਕੀ ਹਾਲ। ਚੌਥੇ ਦਿਹਾੜੇ ਇਹ ਜਿਹੜਾ ਨਾ ਬੇੜਾ ਗਰਕ ਕਰਕੇ ਔਰ ਮੁਕਾ ਕੇ ਫਿਰ ਕਸ਼ਕੋਲ ਲੈ ਕੇ ਪਹੁੰਚੇ ਹੁੰਦੇ ਨੇ। ਅਤੇ ਲੇਕਿਨ ਹੁਣ ਉਹ ਦੇਣਗੇ, ਕਿਉਂ ਦੇਣਗੇ? ਕੋਈ ਨਾ ਕੋਈ ਗੱਲ ਤਾਂ ਹੈ ਜਿਹੜੀ ਕਿ ਮੇਰਾ ਮਤਲਬ ਛੁਪੀ ਹੋਈ ਸੀਗੀ, ਲੇਕਿਨ ਆਸ਼ਕਾਰ ਵੀ ਸੀ। ਉਹ ਹੁਣ ਸਾਨੂੰ ਨਜ਼ਰ ਆ ਰਿਹਾ ਜੀ TV ਚੈਨਲਾਂ 'ਤੇ ਹਰ ਪਾਸੇ, ਕਿ ਜਿੱਦਾਂ ਹੀ ਤੁਹਾਨੂੰ ਪਤਾ ਫੋਨ ਗਿਆ ਉਹਨੂੰ ਕਿਹਾ ਕਿ ਬੇਕਾਰੀਆ ਹਰਾਮਜ਼ਾਦਿਆ ਖੰਜ਼ੀਰਾ, ਗੱਲ ਵੱਧ ਗਈ ਆ, ਬਿਆਨ ਦੇਣੇ ਸ਼ੁਰੂ ਕਰ ਦੇ। हरमैन शरीफैन के दफा में हम सबसे पहले, हालांकि भी वो मेरा मतलब अमरीकी अड्डे ने यार, ਉਹਦੇ ਹਰਮੈਨ ਸ਼ਰੀਫਨ ਕਿੱਥੇ ਆ? ਹਰਮੈਨ यहाँ ਤੇ ਤੁਸੀਂ ਕਹੋ ਕਿ ਤੁਸੀਂ ਅਮਰੀਕੀ ਅੱਡਿਆਂ ਦਾ ਨਾਮ ਜਿਹੜਾ ਉੱਥੇ ਉਹ ਹਰਮੈਨ ਸ਼ਰੀਫਨ ਰੱਖ ਦਿੱਤਾ। ਹਾਂਜੀ, ਇੱਕ ਅੱਡੇ ਦਾ ਨਾਮ ਹਰਮੈਨ, ਦੂਜੇ ਦਾ ਨਾਮ ਸ਼ਰੀਫਨ, ਉਹਨਾਂ ਦੇ ਦਿਫਾ ਤੁਸੀਂ ਕਰਨੇ। ਇਹ ਹੁਣ ਜਿਹੜਾ ਨਾ ਮੰਜਨ ਵੇਚਣ ਦੀ ਕੋਸ਼ਿਸ਼ ਕਰ ਰਿਹਾ ਆਪਣਾ, ਉਹ ਵਾਲਾ ਆਪਣਾ ਮਜ਼ਹਬੀ ਕਿਸਮ ਦਾ ਮੰਜਨ ਰੱਖ ਕੇ ਨਾ ਅੱਗੇ, ਕਿ ਦੇਖੋ ਜੀ ਇਸ ਬੜੀ ਸ਼ਾਨ ਹੈ ਜੀ, ਅਸੀਂ ਤਾਂ ਉਹਦੇ ਦਿਫਾ ਬਈ ਜਾਂ ਤਾਂ ਈਰਾਨ ਉੱਥੇ ਹਮਲੇ ਕਰ ਰਿਹਾ ਹੋਏ ਨਾ, ਫਿਰ ਤਾਂ ਅਸੀਂ ਵੀ ਸਾਥ ਦਈਏ ਕਿ ਬਿਲਕੁਲ ਜੀ ਆਹ ਗਲਤ ਗੱਲ। ਉੱਥੇ ਕੌਣ ਮੁਸਲਮਾਨ ਬਰਦਾਸ਼ਤ ਕਰ ਸਕਦਾ ਵਾ ਕਿ ਬਈ ਉਹ ਆਪਣਾ ਹਰਮੈਨ ਸ਼ਰੀਫੈਨ 'ਤੇ ਕੋਈ ਹਮਲਾ, ਐਸੀ ਕੋਈ ਗੱਲ ਹੀ ਨਹੀਂ ਹੈ। ਉਹ ਵੀ ਉੱਥੇ ਉਮਰਾ ਕਰਦੇ, ਉਹ ਵੀ ਉੱਥੇ ਹਜ ਕਰਦੇ, ਉਹ ਵੀ ਮੁਸਲਮਾਨ ਹੀ। ਉਹ ਕਿਉਂ ਕਰਨਗੇ ਹਮਲਾ? ਉਹ ਤਾਂ ਉੱਤੋਂ ਦੀ ਨਹੀਂ ਗੁਜ਼ਾਰਦੇ ਮਜ਼ਾਰ ਕੇ ਦੇ, ਉਹ ਸਿਰਫ ਔਰ ਸਿਰਫ ਅਮਰੀਕੀ ਅੱਡਿਆਂ ਨੂੰ ਨਿਸ਼ਾਨਾ ਬਣਾ ਰਹੇ। ਹੁਣ ਆ ਕਹਿ ਰਹੇ ਜੀ ਆਹ ਹੁਣ ਇੰਤਹਾ ਹੋ ਗਈ, ਆਹ ਹੁਣ ਜਿਹੜੀ ਸਾਡੀ ਰਿਫਾਈਨਰੀ 'ਤੇ ਵੀ ਇੱਦਾਂ ਹੀ ਉਹਨੇ ਕਿਹਾ ਸੀ ਭਾਈ ਸਾਡੀ ਉਡਾਓਗੇ, ਅਸੀਂ ਤੁਹਾਡੀ ਉਡਾਵਾਂਗੇ ਉੱਥੇ ਜਿੱਥੇ ਜਿੱਥੇ ਅਮਰੀਕਾ ਦੇ ਸ਼ਹਿਰ ਨੇ, ਅਤੇ ਉਹ ਉਡਾ ਰਹੇ। ਹੁਣ ਜਨਾਬ ਇਹਨਾਂ ਨੇ ਕਿਹਾ, ਜਨਾਬ ਕਿਹਾ ਹਰਮੈਨ ਸ਼ਰੀਫਨ ਦੇ ਦਿਫਾ ਵਾਸਤੇ ਅਸੀਂ ਬਿਲਕੁਲ ਤਿਆਰ ਹਾਂ, ਪਾਕ ਫੌਜ ਹਮੇਸ਼ਾ ਲਈ ਤਿਆਰ ਆ, ਉਹ ਖੜੀ ਆ, ਅਤੇ ਅਸੀਂ ਲੜਾਂਗੇ, ਅਸੀਂ ਆਖਰੀ ਹੱਦ ਤੱਕ ਜਾਵਾਂਗੇ। ਔਰ ਇਹ ਸਾਰਾ ਸਿਨੈਰੀਓ ਨਜ਼ਰ ਆ ਰਿਹਾ ਕਿ ਹੁਣ ਈਰਾਨ 'ਤੇ ਹਮਲੇ ਦਾ ਪ੍ਰੋਗਰਾਮ ਜਿਹੜਾ ਨਾ ਉਹ ਬਣਾਈ ਖਲੋਤਾ। ਲੱਗ ਇੱਦਾਂ ਰਿਹਾ ਦੇਖਣ ਨੂੰ ਕਿ ਬਈ ਇਹ ਈਰਾਨ 'ਤੇ ਹਮਲਾ, ਕਿਉਂਕਿ 5 ਅਰਬ ਡਾਲਰ ਜਿਹੜੇ ਆ ਉਹ ਇੱਦਾਂ ਤਾਂ ਨਹੀਂ ਮਿਲਣੇ ਨਾ ਸਾਊਦੀ, ਇੱਦਾਂ ਦੇ ਨਹੀਂ। ਉਹਨੇ ਵੀ ਕਿਹਾ ਕਿ ਬਈ ਹਜੇ ਨਹੀਂ ਦਊਂਗਾ, ਹਜੇ ਨਹੀਂ ਦਊਂਗਾ, ਪਹਿਲੇ ਤੁਸੀਂ ਆ ਕੇ ਹਿਸਾਬ ਕਿਤਾਬ ਲਾਓ, ਮੇਰੇ ਨਾਲ ਆ ਕੇ ਇੱਥੇ ਖੜੇ ਹੋਵੋ। ਹਾਂਜੀ, ਅਤੇ ਜੋ ਅਮਰੀਕਾ ਕਹਿੰਦਾ, ਜੋ ਨਿਤਨ ਹਰਾਮਜ਼ਾਦਾ ਅਮਰੀਕਾ ਦਾ ਸਾਥੀ ਕਹਿੰਦਾ, ਉਹਦੀ ਗੱਲ ਮੰਨੋ, ਅਤੇ ਮੰਨ ਕੇ ਅਤੇ ਆਹ ਜਿਹੜਾ ਨਾ ਈਰਾਨ ਦੇ ਖਿਲਾਫ ਜਿਹੜਾ ਨਾ ਹਮਲਾਵਰ ਸ਼ੁਰੂ ਕਰ ਦਿਓ, ਅਤੇ ਨਾਲ ਹੀ 5 ਅਰਬ ਡਾਲਰ ਵੀ ਆ ਜਾਣਗੇ। ਹੁਣ ਉਹ 5 ਅਰਬ ਪਰ ਯਕੀਨ ਕਰੋ ਯਾਰ, ਡਾਲਰਾਂ ਦਾ ਚੱਕਰ। ਬਾਬਾ ਜੀ ਕਹਿੰਦੇ ਨੇ ਕਿ ਬਈ ਇਹ ਹਮੇਸ਼ਾ ਡਾਲਰੀ ਜੰਗ ਹੀ ਲੜੀ ਇਹਨਾਂ ਨੇ, ਆਹ ਵੀ ਡਾਲਰੀ ਜੰਗ ਆ, ਆਪਣੇ ਪੇਟ ਨੂੰ ਹਰਾਮ ਖਾਣ ਵਾਸਤੇ ਜਿਹੜਾ ਨਾ ਜੰਗ ਜਿਹੜੀ ਹੈ ਨਾ ਉਹ ਲੜਨ ਦੇ ਮਜ਼ਲੂਮ ਦੇ ਖਿਲਾਫ। ਭਈ ਆ ਹੁਣੇ ਤਾਂ ਇੰਝ ਲੱਗਦਾ ਵੀ ਜੇ ਮਿਡਲ ਈਸਟ ਦੀ ਜੰਗ ਲੱਗੀ ਤੁਸੀਂ ਬਾਹਰ ਆ ਜਾਓ, ਤੁਸੀਂ ਕਹੋ ਯਾਰ ਸਾਡਾ ਕੋਈ ਲੈਣਾ ਦੇਣਾ ਨਹੀਂ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਯਾਰ ਜੰਗ ਖਤਮ ਹੋਵੇ, ਜੰਗ ਕਿਸੇ ਮਸਲੇ ਦਾ ਹੱਲ ਨਹੀਂ ਗਾ, ਹਾਂਜੀ, ਅਤੇ ਤੁਸੀਂ ਬਾਹਰ ਆਓ ਜੰਗ ਤੋਂ। ਲੇਕਿਨ ਇਹਨਾਂ ਨੂੰ ਆਪ ਸਵਾਦ ਆਉਂਦਾ ਨਾ ਅੰਦਰ ਜਾ ਕੇ, ਕਿਉਂਕਿ ਉੱਧਰ ਡਾਲਰ ਲੱਭਦੇ ਨੇ। ਹੁਣ ਉਹ ਡਾਲਰ ਜਿਹੜੇ ਆ ਉਹਨਾਂ ਦੇ ਚੱਕਰ 'ਚ ਬਾਬਾ ਜੀ ਕਹਿੰਦੇ ਆ ਜਾ ਕੇ ਉਹਦੇ ਨਾਲ ਖੜੇ ਹੋਣਗੇ, ਤਾਂ ਦੇਖੋ ਆਹਿਸਤਾ ਆਹਿਸਤਾ ਜਿੱਦਾਂ ਹੀ ਹੁਕਮ ਆਇਆ ਅਤੇ ਇਹਨਾਂ ਨੇ ਕਹਿਣਾ ਜੀ ਇੱਥੇ ਅਟੈਕ ਕਰਦੇ। ਹੁਣ ਅਸੀਂ ਹਰਮੈਨ ਸ਼ਰੀਫਨ ਜਿਹੜੇ ਅੱਡਿਆਂ ਦਾ ਨਾਮ ਰੱਖਿਆ, ਅੱਲਾ ਮਾਫ ਕਰੇ ਇਹਨਾਂ ਨੇ, ਉਹ ਅਮਰੀਕੀ ਅੱਡਿਆਂ ਦੇ ਦਿਫਾ 'ਚ ਜਾ ਕੇ ਲੜਨਗੇ। ਹਾਂਜੀ, ਡਾਲਰ ਮਿਲਣਗੇ ਅਤੇ ਲੜਨਗੇ। ਬਾਬਾ ਜੀ ਕਹਿੰਦੇ ਨੇ ਕਿ ਯਕੀਨ ਕਰ, ਕਿਹਾ ਤਾਂ ਕੁਛ ਵੀ ਨਹੀਂ, ਅੱਜ ਦਜਾਲ ਦਾ ਜ਼ਹੂਰ ਹੋ ਜਾਏ। ਮੈਂ ਕਿਹਾ ਬਾਬਾ ਜੀ ਦਜਾਲ ਦੀ ਆਮਦ ਦਾ ਜ਼ਹੂਰ ਨਹੀਂ ਆਉਣਾ ਉਹਦਾ। ਉਹ ਕਹਿੰਦੇ ਉਹੀ ਆਮਦ ਹੋ, ਜਿੱਦਾਂ ਹੀ ਦਜਾਲ ਆ ਗਿਆ, ਦਜਾਲ ਨੇ ਆ ਕੇ ਕਿਹਾ ਨਾ ਮੈਂ ਡਾਲਰਾਂ ਦੀ ਬਾਰਿਸ਼ ਕਰ ਦੂੰਗਾ।
ਯਕੀਨ ਕਰੋ ਇਹ ਸਾਰੇ ਦੇ ਸਾਰੇ ਜਿਹੜੇ ਨੇ ਨਾ, ਹਾਂ, ਇਹ ਦਜਾਲ ਨਾਲ ਜਾ ਕੇ ਖੜੇ ਹੋ ਜਾਣਗੇ। ਦਜਾਲ ਹੋਵੇ, ਸ਼ੈਤਾਨ ਹੋਵੇ, ਕੋਈ ਹੋਵੇ, ਡਾਲਰ ਦੇਵੇ ਇਹਨਾਂ ਨੂੰ, ਬਸ ਇਹਨਾਂ ਨੂੰ ਡਾਲਰਾਂ ਦਾ ਗਰਜ਼ ਆ। ਇਹ ਕਹਿ ਦੇਣਗੇ ਕਿ ਵੀ ਦਜਾਲ ਦਾ ਦਿਫਾ ਕਰਨਾ ਵੀ ਇੱਦਾਂ ਹੀ ਹੈ ਜਿੱਦਾਂ ਹਰਮੈਨ ਸ਼ਰੀਫਾਂ ਦੇ ਦਿਫਾ ਜੀ, ਅੱਲਾਹ ਮਾਫ ਕਰੋ, ਤੋਬਾ ਨਾਉਜ਼ ਬਿਲਾ, ਸਾਡੇ ਕਹਿ ਦੇਣਗੇ। ਇਹਨਾਂ ਦਾ ਕੀ ਹੈ? ਆ ਮੁਫਤੀ ਨਹੀਂ ਜਿਹੜਾ ਸ਼ਰਾਬ ਦਾ ਡਰਮ ਆ ਕੇ ਤੁਹਾਨੂੰ ਦੱਸੇਗਾ, ਬਿਆਨ ਕਰੇਗਾ ਕਿ ਜੀ ਦਜਾਲ ਦੀ ਫਜ਼ੀਲਤ ਕੀ ਹੈ। ਕਸਮ ਵਾਲੀ ਮਜ਼ਾਕ ਨਹੀਂ ਕਰ। ਤੁਸੀਂ ਸੁਣਨਾ ਜ਼ਰਾ, ਆ ਕੇ ਜਿਹੜਾ ਨਾ ਇਹ ਬਿਆਨ ਕਰੇਗਾ ਕਿ ਅੱਜ ਅਗਰ ਕੋਈ ਮਰਦ ਮੋਮਿਨ, ਮਰਦ ਹੱਕ ਕੋਈ ਖੜਾ तो दज्जाल जिन्हें दज्जाल का साथ ना दिता वो घाटे च। यकीन करो ये लोग ने, लोग ने जिन्होंने असी समझी खड़े सी कि यार ओ दश्त दश्त सहरा भी ना छोड़े हमने, बहरे जुलमात में तुला दिए घोड़े हमने। असी उन्होंने वो समझी खड़ोते थे कि जाके गज़वे हिंद लड़ना इन्होंने, झंडे उठने काले। ਉਹ ਭਾਈ ਉਹ ਕਾਲੇ ਝੰਡੇ ਇਹਨਾਂ ਦੇ ਖਿਲਾਫ ਉੱਠਣੇ ਆ। ਸੱਚੀ ਗੱਲ ਹੁਣ ਪਤਾ ਲੱਗਿਆ ਉਹ ਕਾਲੇ ਝੰਡੇ ਉੱਠ ਕੇ ਇਹਨਾਂ ਦਾ ਕੀਆ ਕਰਮ ਕਰਨਗੇ ਕਿ ਜਿਹੜੇ ਮੁਨਾਫਿਕੀਨ ਨੇ ਅੰਦਰ, ਡਾਲਰ ਖੋਰ, ਡਾਲਰ ਖਾਣ ਵਾਲੇ ਲੋਕ ਜਿਹੜੇ ਨੇ, ਡਾਲਰਾਂ ਦੀ ਜੰਗ ਲੜਨ ਵਾਲੇ ਬਗੈਰਤ ਬੇਸ਼ਰਮ ਲੋਕ ਜਿਹੜੇ ਨੇ, ਜਿਨ੍ਹਾਂ ਨੇ ਆਪਣੇ ਮੁਲਕ ਦੇ ਵਿੱਚ ਜਿਹੜਾ ਹੱਕ ਸੱਚ ਤੇ ਖੜਾ, ਜਿਹਦਾ ਮੈਂਡੇਟ ਜਿਹਦੇ ਕੋਲ ਫੈਸਲੇ ਕਰਨ ਦਾ, ਇਮਰਾਨ ਅਹਿਮਦ ਖਾਨ ਨਿਆਜ਼ੀ, ਉਹਨੂੰ ਜੇਲ੍ਹ 'ਚ ਨਾ ਹੱਕ ਰੱਖਿਆ ਹੋਇਆ ਹੈ ਤੇ ਉਹਦੀ ਜ਼ਮਾਨਤ ਤੱਕ ਨਹੀਂ ਹੋਣ ਦਿੰਦੇ, ਅਦਾਲਤ ਨੂੰ ਉਹਦਾ ਕੇਸ ਤੱਕ ਨਹੀਂ ਸੁਣਨ ਦਿੱਤੇ। ਅੱਜ ਭੈਣਾਂ ਬਾਹਰ ਬਾਰਿਸ਼ 'ਚ ਬੈਠੀਆਂ ਰਹੀਆਂ, ਹਲੀਮਾ ਖਾਨ ਸਾਹਿਬਾ ਉੱਥੇ ਛਤਰੀ ਲੈ ਕੇ ਬੈਠੀ ਰਹੀਆਂ ਉੱਥੇ ਬਾਰਿਸ਼ ਦੇ ਵਿੱਚ, ਔਰ ਇਹ ਬਗੈਰਤ ਦੇ ਬੱਚੇ ਜਿਹੜੇ ਉੱਥੇ ਆਏ ਸੀਗੇ ਪੁਲਿਸ ਵਾਲੇ, ਉਹਨਾਂ ਨੂੰ ਜਿਹੜਾ ਨਾ ਉਹ ਲੋਕਾਂ ਨੂੰ ਜਿਹੜੇ ਉੱਥੇ ਕਾਰਕੁਨਾਨ ਸੀ ਉਹਨਾਂ ਨੂੰ ਗ੍ਰਿਫਤਾਰ ਕਰਦੇ, ਔਰਤਾਂ ਬੱਚਿਆਂ ਨੌਜਵਾਨਾਂ ਨਾਲ ਇਹ ਜ਼ੁਲਮ ਔਰ ਜ਼ਬਰ ਉੱਥੇ ਕਰਦੇ। ਕੋਈ ਗੈਰਤ ਨਹੀਂ ਇਹਨਾਂ ਨੂੰ। ਜਿਹੜੇ ਹਰਮੈਨ ਸ਼ਰੀਫਾਂ ਦਾ ਦਿਫਾ ਕਰਨ ਚਾਰ, ਉਹ ਬਈ ਉਹ ਹਦੀਸੇ ਮੁਬਾਰਕਾ ਸੁਣੀ ਨਹੀਂ ਇਹਨਾਂ ਨੇ ਕਿ ਕਾਬੇ ਦੀ ਹੁਰਮਤ ਤੋਂ ਜ਼ਿਆਦਾ, ਉਹਦੇ ਤਕੱਦਸ ਨਾਲੋਂ ਕਿਤੇ ਜ਼ਿਆਦਾ ਜਿਹੜਾ ਇੱਕ ਮੋਮਿਨ ਦਾ ਤਕੱਦਸ ਹੈ, ਹਾਂਜੀ, ਉਹਦੀ ਵੈਲਿਊ ਜ਼ਿਆਦਾ। ਤੇ ਔਰਤਾਂ ਦਾ ਤਾਂ ਹਕੂਕ ਹੀ ਬਹੁਤ ਜ਼ਿਆਦਾ ਨੇ। ਤੇ ਉਹ ਦੇਖੋ ਕੀ ਸਲੂਕ ਹੋ ਰਿਹਾ ਉਹਨਾਂ ਨਾਲ ਇੱਥੇ। ਇਹਨਾਂ ਨੂੰ ਕੋਈ ਗਰਜ਼ ਨਹੀਂ ਕਿ ਹਰਮੈਨ ਸ਼ਰੀਫਾਂ ਨਾਲ, ਇਹ ਡਾਲਰ ਹੀ ਇਹਨਾਂ ਦੇ ਹਰਮੈਨ ਸ਼ਰੀਫਾਂ ਨਾਲ ਤਾਂ ਉੱਥੇ ਜਾ ਕੇ ਵਰਨਾ ਇਹਨਾਂ ਨੂੰ ਕੋਈ ਹੁੰਦੀ ਤਾਂ ਇੱਦਾਂ ਹੁੰਦਾ ਪਾਕਿਸਤਾਨ ਦੇ ਵਿੱਚ। ਅੱਜ ਇੱਦਾਂ ਹੋ ਰਿਹਾ ਜੋ ਸਲੂਕ ਕੀਤਾ ਜਾ ਰਿਹਾ, ਪੁਲਿਸ ਫੜ ਰਹੀ ਆ, ਅਦਾਲਤਾਂ ਉਹ ਕੰਟਰੋਲ ਆ, ਹਾਂਜੀ, ਇਮਰਾਨ ਖਾਨ ਨੂੰ ਅੰਦਰ ਰੱਖਿਆ ਜਿਹਦਾ ਮੈਂਡੇਟ ਆ, ਜਿਹਨੇ ਫੈਸਲੇ ਕਰਨੇ ਕੌਮ ਦੇ, ਇਹ ਆਪ ਉੱਤੇ ਆ ਕੇ ਬੈਠੇ, ਦਜਾਲ ਦੇ ਸਾਥੀ, ਦਜਾਲੀ ਟੋਲਾ ਜਿਹੜਾ ਇਹ ਆ ਕੇ ਫੈਸਲੇ ਕਰ ਰਿਹਾ ਉੱਤੇ ਬੈਠਾ। ਔਰ ਮੀਟਿੰਗ 'ਚੋਂ ਬਿਆਨੀਆ ਕੀ ਆਇਆ ਨਿਕਲ ਕੇ, ਉਹੀ ਡਾਲਰ ਵਾਲਾ ਕਿ ਭਾਈ ਦੇਖੋ ਜੀ ਬੜਾ ਨੁਕਸਾਨ ਪਹੁੰਚ ਰਿਹਾ ਜੀ, ਈਰਾਨ ਜਿਹੜਾ ਨਾ ਇਹ ਕਰ ਰਿਹਾ ਆਪਣਾ ਹਮਲੇ, ਤੇ ਸਾਊਦੀਆ ਜਿਹੜਾ ਉਹ ਬੜੇ ਤਹਮਲ ਦਾ ਮੁਜ਼ਾਹਰਾ ਕੀਤਾ, ਜਿਹੜੀ ਕਿ ਬਹੁਤ ਅੱਛੀ ਗੱਲ ਆ। ਤੇ ਈਰਾਨ ਦੇ ਬੇਜਾ ਹਮਲੇ ਜਿਹੜੇ ਨੇ ਇਹਨਾਂ ਦੀ ਮਜ਼ਮਤ ਕੀਤੀ ਗਈ ਕੋਰ ਕਮਾਂਡਰਾਂ ਤਾਈਂ ਬੈਠੇ ਫੀਲਡ ਮਾਰਸ਼ਲ ਦੇ ਨਾਲ। ਤੇ ਬਈ ਉਹਨਾਂ ਦੀ ਮਜ਼ਮਤ ਕਰਦੇ ਹੋ ਤੇ ਫਿਰ ਉਹ ਆਪਣਾ ਜਿਹੜੇ ਅਮਰੀਕਾ ਨੇ ਨਿਤਨ ਹਰਾਮਜ਼ਾਦੇ ਨੇ ਈਰਾਨ 'ਤੇ ਹਮਲਾ ਕੀਤਾ, ਬਈ ਉਹਦੀ ਵੀ ਕੋਈ ਮਜ਼ਮਤ ਕਰਦੇ ਹੋ? ਹਾਂਜੀ, ਉਹਦੀ ਕੋਈ ਮਜ਼ਮਤ ਨਹੀਂ ਆ, ਉੱਥੋਂ ਕੋਈ ਮਜ਼ਮਤ। ਨਾਲੇ ਇਹ ਵੀ ਦੱਸੋ ਕਿ ਬਈ ਈਰਾਨ ਹਮਲੇ ਕਿੱਥੇ ਕਰ ਰਿਹਾ ਸਰਦੀਆਂ 'ਚ? ਅੱਜ ਜਿਹੜੀ ਉਹਨਾਂ ਦੀ ਈਰਾਨ ਦੇ ਐਨਰਜੀ ਸੈਕਟਰ 'ਚ ਜਿਹੜੇ ਹਮਲੇ ਹੋ ਰਹੇ ਆ ਉਹਦੀ ਵੀ ਮਜ਼ਮਤ ਕਰਦੇ ਹੋ? ਫਿਰ ਠੀਕ ਆ, ਉਹ ਮਜ਼ਮਤ ਕਰਨੀ ਆ, ਇਹ ਵੀ ਮਜ਼ਮਤ ਕਰੋ। ਸਮਝ ਆਉਂਦੀ ਹੈ ਨਾ ਕਿ ਵੀ ਸਾਰਿਆਂ ਦੀ, ਲੇਕਿਨ ਉੱਥੇ ਨਹੀਂ ਕਰਨਾ, ਉੱਥੇ ਪਰ ਜਲਦੇ ਆ। ਬਾਬਾ ਜੀ ਕਹਿੰਦੇ ਪਰ ਨਹੀਂ ਪੁੱਤਰ, ਉੱਥੇ ਡਾਲਰ ਮਰਦੇ ਆ, ਡਾਲਰਾਂ ਦਾ ਖੇਡ ਹੈ ਸਾਰਾ। ਔਰ ਡਾਲਰਾਂ ਦੇ ਚੱਕਰ ਦੇ ਵਿੱਚ ਜਿਹੜਾ ਨਾ ਉਹ ਤਬਾਹੀ ਫੈਲਾ ਰਹੀ। ਬਹਰਹਾਲ ਜੀ ਬਹੁਤ ਨਾਜ਼ੁਕ ਸੂਰਤ ਹਾਲ ਆ। ਅਗਰ ਟਰੰਪ ਨੇ ਬਗੈਰਤੀ ਬੇਸ਼ਰਮੀ ਕਰ ਦਿੱਤੀ ਆ ਦੁਨੀਆ ਨਾਲ, ਕਿਉਂਕਿ ਦੇਖੋ ਹੁਣ ਸਿਰਫ ਈਰਾਨ ਨਹੀਂ ਰਹਿ ਗਿਆ ਜੋ ਉਹਨੇ ਧਮਕੀ ਲਾਈ ਆ ਨਾ ਐਟਮੀ ਦੀ, ਉਹ ਹੁਣ ਈਰਾਨ ਨਹੀਂ ਖਾਲੀ, ਇਹ ਸਾਰੀ ਦੁਨੀਆ। ਯਕੀਨ ਕਰੋ ਕਿ ਬੇੜਾ ਉਹਦਾ ਗਰਕ ਹੋ ਜਾਣਾ ਪੂਰੀ ਦੁਨੀਆ ਦਾ। ਟਰੰਪ ਹੈ ਪਾਗਲ ਬੰਦਾ, ਪਾਗਲ ਆਦਮੀ ਆ। ਉਹਨੇ ਕਿਉਂਕਿ ਉਹ ਹੁਣ ਬੁਖਲਾ ਗਿਆ, ਫਰਸਟ੍ਰੇਟ ਹੋ ਗਿਆ, ਫਰਸਟ੍ਰੇਸ਼ਨ ਵਿੱਚ ਆ ਕੇ ਉਹ ਕੁਝ ਵੀ ਕਰ ਸਕਦਾ ਇਹੋ ਜਿਹਾ ਪਾਗਲ ਬੰਦਾ, ਕਿਉਂਕਿ ਉਹਦੇ ਕੋਲ ਜੰਗ ਜਿੱਤ ਨਹੀਂ ਸਕਦਾ। ਉਹਦੇ ਕੋਲ ਹੱਲ ਹੈ ਕਿ ਵੀ ਮਾਰ ਦਿਓ। ਹੁਣ ਜੇ ਉਹ ਇੱਦਾਂ ਦੇ ਬੰਬ ਚੱਲ ਗਏ ਤੇ ਉਹਦਾ ਅਸਰ ਸਿਰਫ ਈਰਾਨ ਤੱਕ ਨਹੀਂ ਰਹੇਗਾ, ਉਹਦਾ ਅਸਰ ਪੂਰੇ ਖਿੱਤੇ ਤੱਕ ਫੈਲੇਗਾ। ਜਿਹੜਾ ਪੂਰਾ ਮਿਡਲ ਈਸਟ ਆ ਇੱਥੇ ਵੀ ਫੈਲੇਗਾ। ਪਾਕਿਸਤਾਨ ਵੀ ਇਹਦੇ 'ਚ ਮਹਿਫੂਜ਼ ਨਹੀਂ ਰਹਿ ਸਕਣਾ। ਇਹ ਚਾਈਨਾ, ਰਸ਼ੀਆ, ਇੱਧਰ ਉੱਧਰ ਪੂਰੀ ਦੁਨੀਆ 'ਚ ਕਹਿੰਦੇ ਆ 6 ਮਹੀਨੇ ਸੂਰਜ ਨਹੀਂ ਨਿਕਲਣਾ। 6 ਉਹ ਜੇ ਬੰਬ ਚੱਲ ਗਿਆ ਨਾ ਨਿਊਕਲੀਅਰ ਵਾਲਾ, ਤੇ 6 ਮਹੀਨੇ ਜਿਹੜਾ ਨਾ ਉਹ ਕਾਲੇ ਧੂਏ ਬੱਦਲ ਜਿਹੜੇ ਉਹ ਰਹਿਣਗੇ ਅਸਮਾਨ 'ਤੇ, ਔਰ ਗੰਦੀ ਗਲੀਜ ਉੱਥੋਂ ਬਾਰਿਸ਼ ਹੋਏਗੀ
ਜਿਹਦੇ ਨਾਲ ਇੱਥੇ ਜਿੰਨੇ ਵੀ ਅਜਨਾਸ ਉਗਦੇ ਆ ਸਾਰਾ ਕੁਝ ਉਹ ਬਿਲਕੁਲ ਖ਼ਤਮ ਹੋ ਜਾਏਗਾ। ਖੁਰਾਕ ਦੀ ਕਮੀ, ਭੁੱਖ ਪੈ ਜਾਏਗੀ ਪੂਰੀ ਦੁਨੀਆ ਦੇ ਵਿੱਚ। ਆਹ ਸਾਰਾ ਸਿਸਟਮ ਹੋਣ ਜਾ ਰਿਹਾ, ਕੀ ਉਹ ਕਰ ਗੁਜ਼ਰੇਗਾ? ਵੈਸੇ ਮੈਨੂੰ ਹਜੇ ਵੀ ਉਮੀਦ ਆ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਹੱਦ ਤੱਕ ਜਾਣਗੇ। ਵੈਸੇ ਤਾਂ ਛੋਟੇ ਛੋਟੇ ਵੀ ਬਣਾਏ ਹੋਏ ਇਹਨਾਂ ਨੇ ਬੰਬ, ਉਹਨਾਂ 'ਚ ਕੋਈ ਨਾ ਮਾਰ ਦੇਵੇ, ਕਿ ਪਾਗਲ ਆਦਮੀ ਆ। ਔਰ ਮੈਨੂੰ ਹੈਰਾਨਗੀ ਆ ਰਹੀ ਹੈ ਕਿ ਵੀ ਉਹ ਕਿੱਥੇ ਆ, ਆਪਣਾ ਚਾਈਨਾ ਕਿੱਥੇ ਆ? ਚਾਈਨਾ ਕਿਉਂ ਨਹੀਂ ਮੈਦਾਨ 'ਚ ਆ ਰਿਹਾ? ਪਰ ਰਸ਼ੀਆ ਤਾਂ ਚਲੋ ਪਹਿਲੇ ਲੜ ਰਿਹਾ ਉੱਥੇ ਯੂਕਰੇਨ ਦੇ ਵਿੱਚ, ਲੇਕਿਨ ਜਦੋਂ ਇੱਦਾਂ ਦੀ ਗੱਲ ਹੋ ਜਾਏ, ਇੱਦਾਂ ਦੀ ਧਮਕੀ ਆ ਜਾਏ ਕਿ ਵੀ ਇਹ ਚਲਾ ਦਿਆਂਗੇ, ਵੀ ਚਾਈਨਾ ਨੂੰ ਤਾਂ ਸਭ ਤੋਂ ਅੱਗੇ ਆਉਣਾ ਚਾਹੀਦਾ ਕਿ ਉਹ ਆ ਕੇ ਕਹੇ ਕਿ ਲੈ ਤੂੰ ਇਹ ਚਲਾ, ਫਿਰ ਅਸੀਂ ਵੀ ਚਲਾਵਾਂਗੇ, ਫਿਰ ਤੈਨੂੰ ਦੱਸਦੇ ਆ। ਅਤੇ ਇਹਨਾਂ ਦੀ ਜ਼ਰੂਰਤ ਹੈ ਫਿਰ ਕਿ ਇਹੋ ਜਿਹੀ ਗੱਲ ਕਰ ਦੇਣ, ਲੇਕਿਨ ਉਹ ਵੀ ਖਾਮੋਸ਼ ਖੜੇ। ਸ਼ਾਇਦ ਉਹ ਵੀ ਐਸੇ ਕਰਕੇ ਖਾਮੋਸ਼ ਆ ਕਿ ਵੀ ਆਹ ਬਗੈਰਤ ਜੋ ਗਲਤੀ ਕਰ ਰਹੇ ਇਹਨੂੰ ਕਰਨ ਦਿਓ, ਕਿਉਂਕਿ ਇਹਦੇ ਬਾਅਦ ਅਮਰੀਕਾ ਦਾ ਨਾਮੋ ਨਿਸ਼ਾਨ ਖਤਮ ਹੋ ਜਾਣਾ। ਔਰ ਯਕੀਨ ਕਰੋ ਮੈਨੂੰ ਅੱਜ ਉਹ ਯਾਦ ਆ ਜਾਂਦੇ ਆਫਤਾਬ ਇਕਬਾਲ ਸਾਹਿਬ। ਕੁਛ ਹੀ ਮਹੀਨੇ ਪਹਿਲੇ ਆਫਤਾਬ ਇਕਬਾਲ ਸਾਹਿਬ ਦਾ ਸ਼ੋਅ ਦੇਖ ਰਹੇ ਸੀ, ਉਹ ਮੁਸਲਸਲ ਕਹਿ ਰਹੇ ਸੀ ਕਿ ਬਈ ਇਹ ਅਮਰੀਕਾ ਦਾ ਜਿਹੜਾ ਨਾ ਹੁਣ ਰਿਵਰਸ ਗੇਅਰ ਲੱਗਣਾ ਸ਼ੁਰੂ ਹੋ ਜਾਣਾ। ਆਹ ਜਿਹੜੀ ਪਾਵਰ ਬਣਿਆ ਫਿਰਦਾ, ਇਹਦੇ ਅੰਦਰ ਸਿਵਲ ਵਾਰ ਸ਼ੁਰੂ ਹੋ ਜਾਣੀ ਆ। ਇਹਦੀ ਜਿਹੜੀ ਉਹ ਹਜਮਨੀ ਬਣੀ ਹੋਈ ਪੂਰੀ ਦੁਨੀਆ 'ਤੇ ਹਜਮਨੀ ਕਿ ਬਹੁਤ ਵੱਡੀ ਸੂਬਾ ਖਤਮ ਹੋ ਜਾਣਾ, ਟੁਕੜੇ ਹੋ ਜਾਣੇ, ਇਹਦਾ ਬੇੜਾ ਗਰਕ ਹੋ, ਉਹ ਸਾਰਾ ਕੁਝ ਨਜ਼ਰ ਆ ਰਿਹਾ। ਇੱਕ ਈਰਾਨ ਜਾਨ ਨੇ ਪੂਰਾ ਆਪਣਾ ਈਰਾਨ ਜੰਗ ਨੇ ਜਾਨ ਨੇ, ਬਾਬੇ ਕਹਿੰਦੇ ਜਾਨ ਤੇ ਡੱਡੂ ਹੈ ਯਾਰ। ਮੈਂ ਕਿਹਾ ਯਾਰ ਬਾਬਾ ਜੀ ਅੱਜ ਡੱਡੂ ਛੱਡ ਦੇ, ਤੁਹਾਡੀ ਮਿਹਰਬਾਨੀ ਹੈ। ਅੱਜ ਮੈਂ ਜੰਗ ਲੱਗੀ, ਹਾਲਾਤ ਬਹੁਤ ਖ਼ਰਾਬ ਨੇ, ਅਤੇ ਜੰਗ 'ਤੇ ਗੱਲ ਕਰੋ, ਇਹਦੇ 'ਤੇ ਗੱਲ ਕਰੋ, ਦੁਆ ਕਰੋ ਕਿ ਅੱਲਾ ਰਹਿਮ ਕਰੇ। ਜਿਹੜਾ ਨਾ ਉਹ ਇਹਨਾਂ ਦਾ ਜਿਹੜੀ ਬਗੈਰਤੀ ਬੇਸ਼ਰਮੀ ਟਰੰਪ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਚੁੱਕ ਕੇ ਬਾਹਰ ਮਾਰਨ ਜਾਂ ਉਹਨੂੰ ਮਨਾ ਕਰਨ ਵੀ ਇਹ ਗੰਦ ਨਾ ਮਾਰ। ਲੇਕਿਨ ਉਹ ਗੱਲ ਜਿਹੜੀ ਉਹ ਵਾਜ਼ਿਹ ਹੁੰਦੀ ਜਾ ਰਹੀ ਹੈ ਕਿ ਬਈ ਉਹ ਆਪਣਾ ਜੋ ਆਫਤਾਬ ਇਕਬਾਲ ਸਾਹਿਬ ਨੇ ਕਿਹਾ ਸੀਗਾ ਕਿ ਬਈ ਇਹ ਬਰਬਾਦੀ ਪਲੱਸ ਤਬਾਹੀ ਜਿਹੜੀ ਆ ਅਮਰੀਕਾ ਦੀ ਹੋਣੀ, ਉਹ ਸਾਨੂੰ ਨਜ਼ਰ ਆ ਰਿਹਾ। ਹੁਣ ਜੋ ਮਰਜ਼ੀ ਕਰ ਲਵੇ, ਇਹ ਰਿਵਰਸ ਗੇਅਰ ਲੱਗ ਚੁੱਕਿਆ ਅਮਰੀਕਾ ਨੂੰ। ਇਹ ਹੁਣ ਜਨਾਬ ਇਹ ਖਤਮ ਸ਼ੁੱਧ ਕਹਾਣੀ ਇਹਦੀ ਅਮਰੀਕਾ ਦੀ। ਹਾਂ, ਇਹਦੀ ਕਹਾਣੀ ਖਤਮ ਸ਼ੁੱਧ ਆ, ਅਤੇ ਇੱਕ ਹੋਰ ਮੁਲਕ ਆ ਜਿਹਦੀ ਕਹਾਣੀ ਖਤਮ ਸ਼ੁੱਧ ਆ। ਬਾਬਾ ਜੀ ਕਹਿੰਦੇ ਉਹ ਕੌਣ ਆ? ਮੈਂ ਕਿਹਾ ਬਾਬਾ ਜੀ ਇਹ ਹੁਣ ਸੋਚਣ ਵਾਲੀ ਗੱਲ। ਬਾਬਾ ਜੀ ਕਹਿੰਦੇ ਅੱਲਾ ਰਹਿਮ ਕਰੇ ਯਾਰ, ਕਿਹੜਾ ਮੁਲਕ ਹੋ ਸਕਦਾ? ਮੈਂ ਕਿਹਾ ਬਾਬਾ ਜੀ ਕੋਈ ਵੀ ਹੋ ਸਕਦਾ, ਪਤਾ ਨਹੀਂ ਕਿਹੜਾ, ਮਿਡਲ ਈਸਟ ਦੇ ਵਿੱਚ ਹੀ ਆਏ। ਉਹ ਹੁਣ ਕੋਸ਼ਿਸ਼ ਕਰ ਰਿਹਾ ਕਿ ਕਿਸੇ ਤਰੀਕੇ ਨਾਲ ਜਿਹੜਾ ਨਾ ਉਹ ਡਾਲਰ ਦਿੱਤੇ ਜਾਣ ਜਾਂ ਲਿੱਤੇ ਜਾਣ ਜਾਂ ਦਿੱਤੇ ਜਾਣ, ਕੁਛ ਨਾ ਕੁਛ ਕਰ ਕਰਾ ਕੇ ਜੰਗ ਦੇ ਵਿੱਚ ਜਿਹੜਾ ਨਾ ਸ਼ਾਮਿਲ ਹੋ ਜਾਇਆ ਜਾਏ। ਔਰ ਇਹ ਸਭ ਤੋਂ ਵੱਡੀ ਗਲਤੀ ਹੋਏਗੀ। ਅੱਲਾ ਨਾ ਕਰੇ ਕਿ ਉਹ ਮੁਲਕ, ਚਾਹੇ ਸਊਦੀਆ ਕਹਿ ਲਓ ਜਾਂ UAE ਕਹਿ ਲਓ, ਜੋ ਵੀ ਕਹਿ ਲਓ, ਉਹ ਅੱਲਾ ਨਾ ਕਰੇ ਕੋਈ ਸ਼ਾਮਿਲ ਹੋਇਆ ਇਸ ਜੰਗ 'ਚ। ਨਹੀਂ, ਚਲੋ ਜਿਹੜਾ ਉਹਨਾਂ ਨੇ ਸਬਰ ਕੀਤਾ ਉਹ ਸਬਰ ਆਪਣਾ ਕਾਇਮ ਰੱਖਣ ਵੀ ਜੰਗ 'ਚ ਸ਼ਾਮਿਲ ਨਾ, ਕਿਉਂਕਿ ਉਹ ਵੀ ਜੰਗ ਦੇ ਵਿੱਚ ਸ਼ਾਮਿਲ ਇਹੀ ਤਾਂ ਚਾਹੁੰਦੇ ਆ ਯਹੂਦੋ ਹਨੂਦ ਹਰਾਮਜ਼ਾਦੇ ਕਿ ਵੀ ਇਹ ਸਾਰੇ ਆਪਸ 'ਚ ਲੜ ਜਾਣ ਅਤੇ ਅਸੀਂ ਪਿੱਛੇ ਹੋ ਕੇ ਤਮਾਸ਼ਾ ਦੇਖੀਏ। ਹਾਂਜੀ, ਇਹਨਾਂ ਨੂੰ ਚਾਹੀਦਾ ਆਪਣੇ ਅੱਡੇ ਖਾਲੀ ਕਰਾਉਣ, ਜਿਸ ਦੀ ਵਜ੍ਹਾ ਤੋਂ ਇਰਾਨ ਅਟੈਕ ਕਰ ਰਿਹਾ। ਬਈ ਕਹਿ ਦੇਣ ਅਮਰੀਕਾ ਨੂੰ ਕਿ ਵੀ ਆਪਣੇ ਅੱਡੇ ਚੁੱਕ ਇੱਥੋਂ ਤੇ ਨਿਕਲਦਾ ਬਣ। ਹਾਂ, ਸਾਡਾ ਕੋਈ, ਬਲਕਿ ਖਬਰ ਆ ਰਹੀ ਸੀ, ਪਤਾ ਨਹੀਂ ਕਿੰਨੀ ਕੁ ਠੀਕ ਹੈ, ਕਿ ਕਤਰ ਨੇ ਤਾਂ ਕਹਿ ਦਿੱਤਾ ਅਮਰੀਕੀਆਂ ਨੂੰ ਕਿ ਆਪਣਾ ਜੁੱਲੀ ਬਿਸਤਰਾ ਚੁੱਕੋ ਅਤੇ ਇੱਥੋਂ ਨਿਕਲੋ, ਸਾਨੂੰ ਤੁਹਾਡੀ ਕੋਈ ਜ਼ਰੂਰਤ ਨਹੀਂ। ਤੁਹਾਡੀ ਵਜ੍ਹਾ ਤੋਂ ਜਿਹੜਾ ਨਾ ਅਸੀਂ ਤੁਹਾਨੂੰ ਰੱਖਿਆ ਸੀ ਕਿ ਸਾਡਾ ਕੋਈ, ਮੇਰਾ ਮਤਲਬ ਕਿ ਡਿਫੈਂਸ ਅੱਛਾ ਹੋਏਗਾ, ਅਤੇ ਨਾ ਤੁਸੀਂ ਸਾਡੀ ਜਿਹੜਾ ਨਾ ਡਿਫੈਂਸ ਕਰ ਸਕੇ ਹੋ ਸਾਡਾ, ਅਤੇ ਬੇੜੇ ਸਾਡੇ ਗਰਕ ਹੋ ਗਏ। ਤੁਸੀਂ ਆਪਣਾ ਜੁੱਲੀ ਬਿਸਤਰ ਚੁੱਕੋ ਅਤੇ ਉਹ ਆਪਣੇ ਹਰਾਮ ਦਾ ਲੋਂਡਾ ਜਿਹੜਾ ਤੁਹਾਡਾ ਉੱਥੇ, ਉਹਦੇ ਕੋਲ ਚਲੇ ਜਾਓ, ਨਿੱਤਰ ਹਰਾਮਜ਼ਾਦੇ ਕੋ ਸਾਡੀ ਜਾਨ ਛੱਡ। ਇਹ ਗੱਲ ਠੀਕ ਹੈ, ਇਹ ਗੱਲ ਹੋਣੀ ਚਾਹੀਦੀ। ਬਾਕੀ ਅਰਬ ਮਮਾਲਿਕ ਨੂੰ ਵੀ ਇਹ ਕੱਢਣਾ ਚਾਹੀਦਾ ਇਹਨਾਂ ਨੂੰ, ਅਤੇ ਆਪਸ 'ਚ ਮਿਲ ਜੁਲ ਕੇ ਜਿਹੜਾ ਨਾ ਉਹ ਖਿੱਤੇ ਦੇ ਮਾਮਲਾ ਚਲਾਓ, ਬਾਹਰ ਦੀਆਂ ਫੋਰਸਾਂ ਨੂੰ ਕੱਢੋ। ਲੇਕਿਨ ਬਾਬਾ ਜੀ ਕਹਿੰਦੇ ਆ ਪੁੱਤਰ ਡਾਲਰਾਂ ਦੀ ਗੇਮ ਆ, ਜੇ ਸਾਰੇ ਆਪਣੇ ਰਲ ਕੇ ਬਹਿ ਗਏ ਤੇ ਸਾਨੂੰ ਕਿੱਥੇ ਡਾਲਰ ਲੱਭਣਗੇ? ਬਾਈ ਸੇ ਆਣਾ ਉੱਪਰ ਸੇ ਆਣਾ ਨੀਚੇ ਸੇ ਕੋਈ ਨਹੀਂ ਬਾਬਾ ਜੀ, ਕੋਈ ਨਾ ਕੋਈ ਲੱਭ ਹੀ ਲੈਣਗੇ। ਜਿੰਨੇ ਬੇਗੈਰਤ ਬੇਸ਼ਰਮ ਹੈ ਇਹਨਾਂ ਨੇ ਖਿੱਚੀ ਲੈਣਾ ਕਿਤੇ ਨਾ ਕਿਤੇ ਡਾਲਰ ਸਾਹਿਬ। ਤੇ ਅੱਲਾ ਮਾਫ ਕਰੇ, ਡਾਲ ਨਹੀਂ ਜਾਂਦੇ। ਹਾਂ, ਲੱਗੀ ਸਭ